ਪਿਓ ਦਾ ਨਾਂ ਵਰਿਆਮ ਸਿੰਘ ਹੈ, ਮਾਂ ਦਾ ਨਾਂ ਕਿਰਪੋ। ਪਿੰਡ ਦਾ ਨਾਮ? ਚੱਕ ਨੰਬਰ 88 ਪਿੰਡ ਰੂੜਾ। ਨੇੜੇ ਤੇੜੇ ਦੇ ਪਿੰਡ? ਹਾਂ, ਚੱਕ ਨੰਬਰ 88 ਪਿੰਡ ਰੂੜਾ, ਲਾਗੇ ਗਰਾਲਾ ਮਾਨਪੁਰ ਤੇ ਬਾਬੇ ਦੀ ਵੇਤ 87 ਵੱਜਦੀ ਸੀ। 5ਵੇਂ ਮਰਬੇ ਤੇ ਹੀ ਮਰਬੇ ਹੀ ਕਹਿੰਦੇ ਹੁੰਦੇ, 17ਵੇਂ ਮਰਬੇ ਤੇ ਹੀ ਮਾਨਪੁਰ। ਚੰਗੇ ਭਲੇ ਵਸਦੇ ਸਾਂ, ਚੰਗੇ ਘਰ-ਵਾਰ ਸੀ। ਸੰਨ 47 ਵਿੱਚ ਐਸੀ ਪਈ ਮਾਰ ਸੀ। ਬਚਪਨ ਵਾਲਾ ਯਾਰ ਨਾਸਰ ਮਿਲਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ। ਜਾਦੇ ਉਹ ਰਾਈ ਸੀ ਮੁਸਲਮਾਨ। ਰਹਿਮਤ ਸੀ ਰਹਿਮਤ ਇੱਕ ਮੁੰਡੇ ਨਾਲ ਗਾਂਧੀ। ਸਾਰਾ ਕੀ ਪਤਾ ਹੈ ਕਿ ਨਹੀਂ ਹੈ, ਉਹ ਰਹਿਮਤ ਹੁਣੀ ਤੇ ਚੱਲ ਗਏ ਹੋਣਗੇ। ਉਹ ਸਾਡੇ ਇਹਦੇ ਹਮਾਰੇ ਵਾਲੇ ਦਿਹਾੜੀ ਸੀ। ਡੁੱਲਿਆ ਸੀ ਖੂਨ ਜਿੱਥੇ ਮੇਰੇ ਪਰਿਵਾਰ ਦਾ, ਅੱਖੀਂ ਵੇਖ ਲਾਸ਼ਾਂ ਛੱਡੀ ਆਇਆ ਤਾਂ ਮਾਰਦਾ। ਡੁੱਲਿਆ ਸੀ ਖੂਨ ਜਿੱਥੇ ਮੇਰੇ ਪਰਿਵਾਰ ਦਾ, ਅੱਖੀਂ ਵੇਖ ਲਾਸ਼ਾਂ ਛੱਡੀ ਆਇਆ ਤਾਂ ਮਾਰਦਾ। ਅੱਜ ਵੀ ਉਹ ਰੋਂਦੀ ਰੂਹ ਨੂੰ ਥੋੜਾ ਤਬਰਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ। ਨਾ ਹੁਣ ਉਹਨਾਂ ਦੇ ਵੱਡਿਆਂ ਦੇ ਨਾਂ ਯਾਦ ਨੇ, ਮੁੰਡਿਆਂ ਦੇ ਨਾਂ ਨਹੀਂ ਨਾ ਯਾਦ। ਉਹ ਜਿਹੜੇ ਵੱਡੇ ਸੀ ਉਹ ਰਾਈ ਸੀ, ਰਹਿਮਤ ਅਲੀ। ਇੱਕ ਮੁੰਡੇ ਨਾਲ ਗਾਂਧੀ ਸੀ, ਉਹਨਾਂ ਦਾ ਮੁੰਡਾ ਸੀ। ਉਹਦਾ ਜਿਹੜਾ ਸੀ ਬੜਾ ਪੋਤਾ ਸੀ। ਇਹਨਾਂ ਤੋਂ ਦੂਰ ਬੰਦਿਆਂ ਦਾ ਨਾਂ ਹੈ। ਬੇਪਤ ਧੀਆਂ ਭੈਣਾਂ ਹੋਈਆਂ ਬਹੁਤ ਰੰਡੀਆਂ, ਟੁੱਟੇ ਹੋਏ ਪੰਜਾਬ ਦੇ ਤਾਂ ਪੈ ਗਈਆਂ ਵੰਡੀਆਂ। ਬੇਪਤ ਧੀਆਂ ਭੈਣਾਂ ਹੋਈਆਂ ਬਹੁਤ ਰੰਡੀਆਂ, ਟੁੱਟੇ ਹੋਏ ਪੰਜਾਬ ਦੇ ਤਾਂ ਪੈ ਗਈਆਂ ਵੰਡੀਆਂ। ਤੜਫਦੀ ਰੂਹ ਨੂੰ ਸਕੂਨ ਤਾਂ ਦੁਆ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ। ਹੋਰ ਪਾਸੇ ਹੀ ਉਹ ਇਹ ਕਟਈ ਦਾ ਕੰਮ ਕਰਦੇ ਸੀ, ਦਾੜੀਆਂ ਦੂੜੀਆਂ ਕੱਟਣ ਨੂੰ। ਉਹ ਹੱਸੂ ਸੀ, ਉਹਦੇ ਨਾਲ ਹੱਸੂ ਸੀ। ਲਾਗੀ ਸੀ ਸਾਰੇ ਉੱਥੇ ਰਕਬੇਦਾਰ ਹੈ ਹੀ ਨਹੀਂ। ਨਾਮ ਪਰ ਦੱਸਿਆ, ਚੱਕ ਨੰਬਰ 88 ਪਿੰਡ ਰੂੜਾ ਸੀ। ਸਾਂਝੇ ਸਾਡੇ ਖੇਤ ਜਿੱਥੇ ਇਕੱਠੇ ਪੀਂਦੇ ਖਾਂਦੇ ਸੀ, ਦੁੱਖ ਸੁੱਖ ਸਾਡੇ ਲਖਵਿੰਦਰਾ ਸਾਂਝੇ ਸੀ। ਸਾਂਝੇ ਸਾਡੇ ਖੇਤ ਜਿੱਥੇ ਇਕੱਠੇ ਪੀਂਦੇ ਖਾਂਦੇ ਸੀ, ਦੁੱਖ ਸੁੱਖ ਸਾਡੇ ਲਖਵਿੰਦਰਾ ਸਾਂਝੇ ਸੀ। ਫੇਰ ਉਸ ਮਿੱਟੀ ਦੀ ਮਹਿਕਤਾ ਦੁਆ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ
ਖੁਸ਼ੀ ਮੁਹੰਮਦ। ਤੇ ਤੁਸੀਂ ਉਧਰੋਂ ਆਏ ਹੋ ਚੜ੍ਹਦੇ ਪੰਜਾਬ ਤੋਂ ਕਿ ਇੱਥੇ ਦੇ ਰਹਿਣ ਵਾਲੇ ਹੋ? ਉਧਰੋਂ ਆਏ ਆ। ਉਧਰੋਂ ਆਏ ਹੋ ਤੇ ਇੱਥੇ ਆ ਕੇ ਉਧਰੋਂ ਆ ਕੇ ਇੱਥੇ ਵਸੇ? ਹਾਂ ਇਸ ਪਿੰਡ ਦਾ ਕੀ ਨਾਂ ਜੇ? ਰੂੜਾ ਚੱਕਟਾ ਸੀ। ਅਰੋੜਾ ਚੱਕ 88। ਅੱਛਾ, ਤੇ ਇੱਥੇ ਕੋਈ ਵਸੇਂਦੇ ਘਰ ਹੈਗੇ ਆ? ਉਸਦੇ ਦੋ ਤਿੰਨ ਘਰ ਸੀਗੇ, ਉਹ ਹੁਣ ਨਹੀਂ ਹੈ ਇੱਥੇ? ਇੱਥੇ ਹੀ ਆ। ਅੱਛਾ, ਕੋਈ ਨਾਮ ਉਹਨਾਂ ਦੇ? ਜਿਹੜਾ ਨਵਾਬ ਆ ਨਵਾਬ। ਕੋਈ ਵੱਡੇ ਉਹਨਾਂ ਦੇ ਜਿਉਂਦੇ ਆ? ਉਹੋ ਹੀ ਵੱਡਾ ਹੀ ਸੀਗਾ। ਉਹਨਾਂ ਦੇ ਘਰ ਕਿਹੜੇ ਪਾਸੇ ਹੈਗੇ? ਇੱਧਰ ਅੱਛਾ, ਨਾਂ ਤੁਹਾਡਾ ਕੀ ਆ? ਮੇਰਾ ਨਾਮ ਗੁਲਾਮ ਨਬੀ ਵਾਲਾ ਸਾਹਿਬ ਦਾ ਕਮਾਲ ਦੇ ਤੇ ਆਪਾਂ ਜਿਸ ਪਿੰਡ 'ਚ ਬੈਠੇ ਦਾ ਨਾਂ ਕੀ ਹੈ? ਕਹਿੰਦਾ ਅੱਜ ਇਸ ਪਿੰਡ 'ਚ ਬੈਠੇ ਹੁਣ 88 ਚੱਕ ਰੂੜਾ। ਰੂੜਾ। ਹਾਂ ਅੱਛਾ, ਇਸ ਪਿੰਡ ਦੇ ਵਿੱਚ ਜਦੋਂ ਤੁਸੀਂ ਆਏ ਜੇ ਹਾਂ ਉਦੋਂ ਇੱਥੇ ਕੋਈ ਘਰ ਵਸਿੰਦਿਆਂ ਦਾ ਵੀ ਹੈਗਾ ਸੀ? ਇਹ ਕਿਹੜਾ ਕਿਹੜਾ? ਇੱਧਰ ਆਈਆਂ ਨਹੀਂ ਸੀ ਕਰ ਦੋ ਤੇ ਹਾਂਜੀ ਕੋਈ ਕਮੀਆਂ ਦੇ ਸੀ ਕਰ ਦੋ ਹਾਂਜੀ। ਮੈਂ ਇਹਨਾਂ ਦੀ ਘਰ ਸੰਭੋ ਦੇ ਨਹੀਂ ਹਾਂ ਤੇ ਉਹਨਾਂ ਦਾ ਹੁਣ ਕੋਈ ਬਜ਼ੁਰਗ ਜਿੰਦਾ ਹੈਗਾ ਕਿ ਨਹੀਂ? ਨਹੀਂ, ਕੋਈ ਨਹੀਂ। ਨਾਮ ਕੀ ਸੀ? ਸਾਰੇ ਉਹੀ ਮਰ ਖਾ ਗਏ ਸਾਰੇ। ਕੀ ਨਾਂ ਨਾਲ ਉਹਨਾਂ ਦੇ ਰਾਈਆਂ ਦਾ ਤੇ ਜਿਹੜੇ ਦੂਸਰੇ ਮਲਕਾਂ ਦੇ? ਰਾਈਆਂ ਦਾ ਨਾਮ ਜਿਹੜਾ ਵੀ ਲਾਲ ਲਾਲ ਤੇ ਆਪਾਂ ਕੀ ਸਾਡੇ ਜੀ ਦਾ ਨਾਮ ਵੀ ਸਾਰੇ ਤਿੰਨ ਚਾਰ ਤਿੰਨੇ ਭਰਾ ਚਾਰੇ ਇੱਕਾ ਘਰ ਸੀ ਇਹ। ਨਵਾਬ ਹੁਣੀ? ਨਵਾਬ ਵੀ ਇਹ ਤਿੰਨ ਚਾਰ ਭਰਾ ਹੈਗੇ ਸੀ ਇਕੱਠੇ ਹੀ ਕੇ। ਚਲੋ ਠੀਕ, ਮਿਹਰਬਾਨੀ। ਪਿੱਛੋਂ ਕਿਹੜੀ ਥਾਂ ਤੋਂ ਆਏ ਹੋ? ਤੁਸੀਂ ਮੁਕਤਸਰ ਮੁਕਤਸਰ ਤੋਂ ਆਏ ਹੋ? ਅੱਛਾ, ਤੇ ਕੀ ਨਾਮ ਜੀ ਆਪਣਾ? ਨੂਰ ਹਸਨ। ਤੇ ਆਪਣੇ ਪਿਤਾ ਜੀ ਦਾ, ਵਾਲਦ ਸਾਹਿਬ ਦਾ ਕੀ ਨਾਮ ਜੀ? ਵਾਲ ਸਾਹਿਬ ਦਾ ਨਾਮ ਮੁਹੰਮਦ ਅਲੀ। ਤੇ ਤੁਸੀਂ ਉਧਰੋਂ ਆਏ ਹੋ ਮੁਕਤਸਰ ਤੋਂ? ਹਾਂ ਤਹਿਸੀਲ ਅੱਛਾ, ਤੇ ਆਪਣੀ ਹੁਣ ਉਮਰ ਕਿੰਨੀ ਕੁ ਹੋ ਗਈ ਹੈ? ਉਮਰ ਤੋਂ 100 ਸਾਲ ਮੇਰੇ ਪਹੁੰਚੇ। ਅੱਛਾ, ਤੇ ਬਰਾਦਰੀ ਕਿਹੜੀ ਹੈ ਆਪਣੀ? ਰਾਜਪੂਤ। ਤੇ ਹੁਣ ਆਪਾਂ ਕਿਹੜੇ ਪਿੰਡ ਇਸ ਵੇਲੇ ਬੈਠੇ ਹਾਂ? ਹਾਂਜੀ, ਇਹ ਕਿਹੜਾ ਇਸ ਪਿੰਡ ਦਾ ਕੀ ਨਾਮ? 88 ਗਾਬੇ ਅਰੂੜਾ। ਸਹੀ। ਤੇ ਇੱਥੇ ਕੋਈ ਸੁਣਿਆ ਇੱਥੇ ਦੇ ਜਿਹੜੇ ਵਾਸੀ ਲੋਕ ਕੋਈ ਰਹਿੰਦੇ ਉਹਨਾਂ ਦੇ ਬਾਰੇ ਪਤਾ ਵਾ, ਜਿਹੜੇ ਵਸਿੰਦੇ ਸੀ ਇੱਥੇ? ਉਹ ਮਰਖਬ ਗਏ। ਮਰਖਬ ਗਏ? ਹਾਂਜੀ, ਜਿਹੜੇ ਜੰਮੇ ਸਾਡੇ ਆਹੋ। ਉਹ ਅੱਛਾ,